ਖਡੂਰ ਸਾਹਿਬ ਹਲਕੇ ਤੋਂ 8 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ। हाँ जी, 3 4 5 6 7 8 ਤੇ ਤੁਸੀਂ ਹੁਣ ਆਖੋਗੇ ਬਸ 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 ਇੰਨੇ ਕਾਗਜ਼ਾਤ ਰੱਦ, ਇੰਨੀ ਨਾਮਜ਼ਦਗੀਆਂ ਰੱਦ। ਕਮਾਲ ਦੀ ਗੱਲ ਹੈ ਕਿ 8 ਉਮੀਦਵਾਰਾਂ ਦੀ ਨਾਮਜ਼ਦਗੀ ਇੱਕੋ ਹੀ ਹਲਕੇ ਚੋਂ ਰੱਦ ਹੋ ਗਈ ਆ। ਇਹ ਹੱਦ ਹੀ ਹੋ ਗਈ ਆ ਕਿ 8 ਜਿਹੜੇ ਦਾਅਵੇਦਾਰ ਸੀਗੇ ਉਹਨਾਂ ਦੀਆਂ ਦਾਅਵੇਦਾਰੀਆਂ ਰੱਦ ਹੋ ਗਈਆਂ ਨੇ। ਖੈਰ ਆਪਾਂ ਦੇਖ ਲੈਂਦੇ ਹਾਂ ਕਿਹੜੇ ਕਿਹੜੇ ਆ ਰਿਟਰਨਿੰਗ ਅਫਸਰ ਜਿਨ੍ਹਾਂ ਨੂੰ ਆਪ ਕਿਹਾ ਜਾਂਦਾ, ਦੀਪਕ ਭਾਟੀਆ ਨੇ, ਤਾਂ ਉਹਨਾਂ ਨੇ 8 ਨਾਮਜ਼ਦਗੀਆਂ ਰੱਦ ਕੀਤੀਆਂ ਨੇ। ਕੌਣ ਕੌਣ ਆ? ਰਵਿੰਦਰ ਸਿੰਘ ਬ੍ਰਹਮਪੁਰਾ, ਆ ਚੱਕੋ ਬ੍ਰਹਮਪੁਰਾ, ਰਣਜੀਤ ਸਿੰਘ ਬ੍ਰਹਮਪੁਰਾ ਤੇ ਬ੍ਰਹਮਪੁਰਾ ਪੂਰੀ ਤੇ ਇਸ ਟਿਕਟ ਵਾਸਤੇ ਵੇਖੋ ਲੋਕ ਹੁਣ, ਮੈਂ ਸ਼ਬਦ ਬੁੱਢੀ ਉਮਰੇ ਇਸਤੇਮਾਲ ਨਹੀਂ ਕਰਨਾ ਚਾਹੁੰਦਾ ਕਿ ਕਿਸ ਤਰ੍ਹਾਂ ਕਹਿੰਦੇ ਨੇ ਕਿ ਦੇਖੋ ਕੀ ਕਰ ਗਏ। ਖੈਰ ਜੇ ਆਪਾਂ ਦੇਖੀਏ ਇਸ ਮਾਮਲੇ ਦੇ ਵਿੱਚ ਦੂਸਰਾ ਨਾਮ ਅਮਨਦੀਪ ਕੌਰ, ਆਮ ਆਦਮੀ ਪਾਰਟੀ, ਪਰ ਇਹਨਾਂ ਦਾ ਇੱਕ ਕੈਂਡੀਡੇਟ ਬਚਿਆ ਹੋਇਆ ਮੈਦਾਨ ਚ। ਰਵਿੰਦਰ ਸਿੰਘ ਬ੍ਰਹਮਪੁਰਾ ਦਾ ਕੌਣ ਹੈ? ਮੇਰੇ ਖਿਆਲ ਦੇ ਨਾਲ ਤੇ ਮੈਨੂੰ ਲੱਗਦਾ ਕਵਰਿੰਗ ਹੀ ਸਨ ਉਮੀਦਵਾਰ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਸੀ ਸ਼ਾਇਦ, ਮੈਨੂੰ ਪਤਾ ਨਹੀਂ ਹੈ, ਪਤਾ ਕਰਨਾ ਪਏਗਾ। ਖੈਰ ਤੁਸੀਂ ਗੂਗਲ ਕਰ ਲਓ ਜੇ ਤੁਹਾਡੇ ਕੋਲ ਐਕਸੈਸ ਹੈ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਵੀ ਨਾਮਜ਼ਦਗੀ ਫਾਈਲ ਕੀਤੀ ਹੈ। ਅੱਗੇ ਮੈਂ ਆਉਣਾ ਜਸਵੀਰ ਸਿੰਘ ਨੈਸ਼ਨਲ ਜਸਟਿਸ ਪਾਰਟੀ ਦੇ, ਇਹਨਾਂ ਦਾ ਵੀ ਪਰਚਾ ਰੱਦ। ਹਰਪਿੰਦਰ ਸਿੰਘ ਰਾਜਨ ਗਿੱਲ ਇਹ ਨੇ ਭਰਾ ਜਸਵੀਰ ਸਿੰਘ ਡਿੰਪਾ ਮੈਂਬਰ ਪਾਰਲੀਮੈਂਟ ਦੇ। ਇਹ ਆ ਕਮਾਲ ਦਾ ਨਾਮ, ਹਰਪਿੰਦਰ ਸਿੰਘ ਰਾਜਨ ਗਿੱਲ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ, ਪਰਚਾ ਰੱਦ। ਇੱਕ ਗੁਰਸੰਤ ਉਪਦੇਸ਼ ਸਿੰਘ ਗਿੱਲ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ, ਪਰਚਾ ਰੱਦ। ਇਹ ਆ ਅਸਲ ਕਹਾਣੀ ਕਿ ਦੋ ਜਿਹੜੇ ਚਾਚਾ ਭਤੀਜਾ ਨੇ, ਮਤਲਬ ਇੱਕ ਜਸਵੀਰ ਡਿੰਪਾ ਦਾ ਭਰਾ ਰਾਜਨ ਗਿੱਲ ਤੇ ਦੂਸਰਾ ਉਪਦੇਸ਼ ਗਿੱਲ ਦਾ ਮੁੰਡਾ, ਦੋਨਾਂ ਨੇ ਜਾ ਕੇ ਦੇਖੋ ਕੀ ਚੱਲਦਾ ਪਿਆ, ਤਮਾਸ਼ਾ ਕੀ ਹੋ ਰਿਹਾ, ਤਮਾਸ਼ਾ ਕਿਸ ਤਰ੍ਹਾਂ ਚੱਲ ਰਿਹਾ ਹੈ ਕਾਂਗਰਸ ਦਾ। ਕੱਲ ਆਪਾਂ KP ਵਾਲਾ ਐਪੀਸੋਡ ਦੇਖਿਆ ਸੀਗਾ, ਅੱਜ ਇਹ ਚੱਕੋ। ਤਾਂ ਇਹਦੇ ਚ ਕੀ ਹੋਇਆ ਕਿ ਚਾਚੇ ਭਤੀਜੇ ਨੇ ਵੀ ਜਾ ਕੇ ਕਾਂਗਰਸ ਵੱਲੋਂ ਆਪਣੀ ਨਾਮਜ਼ਦਗੀ ਜਿਹੜੀ ਆ ਉਹ ਦਾਖਲ ਕਰ ਦਿੱਤੀ। ਅੱਛਾ, ਉਹ ਜਿਹੜੇ ਫਾਰਮ ਲੱਗਦੇ ਨੇ ਨਾਲ ਪਾਰਟੀ ਵੱਲੋਂ ਨਾ, ਇੱਕ ਆਫੀਸ਼ੀਅਲ ਚਿੱਠੀ ਕਹਿ ਲਓ, ਦੇਖੋ ਫਾਰਮ ਹੁੰਦਾ ਉਹ ਲੱਗ ਜਾਂਦਾ ਕਿ ਸਾਡੇ ਵੱਲੋਂ ਭਾਈ ਆਫੀਸ਼ੀਅਲ ਕੈਂਡੀਡੇਟ ਆ, ਉਹਨੂੰ ਕਹਿੰਦੇ ਆ ਮੇਰੇ ਖਿਆਲ ਦੇ ਨਾਲ B ਫਾਰਮ। ਇਹਨਾਂ ਦਾ B ਫਾਰਮ ਲੱਗਿਆ ਨਹੀਂ, ਸਿੱਕੀ ਬਚ ਗਿਆ। ਹਾਲਾਂਕਿ ਕਮਾਲ ਦੀ ਗੱਲ ਦੇਖੋ, ਤਮਾਸ਼ਾ ਜਿਹਨੂੰ ਤਮਾਸ਼ਾ ਆਉਂਦੇ ਆ ਕਿ ਸਿੱਕੀ ਨੇ ਵੀ 2 ਨਾਮਜ਼ਦਗੀਆਂ ਦਾਖਲ ਕਰ ਰੱਖੀਆਂ ਸਨ, ਇੱਕ ਆਜ਼ਾਦ ਬੰਨਿਓ ਤੇ ਇੱਕ ਕਾਂਗਰਸ ਬੰਨਿਓ। ਵੀ ਜੇ ਕਾਂਗਰਸ ਬੰਨਿਓ ਰੱਦ ਹੋ ਗਈ ਐਨ ਮੌਕੇ ਤੇ ਟਿਕਟ ਰੱਦ ਹੋ ਗਈ ਤੇ ਆਪਾਂ ਦੂਸਰੇ ਪਾਸੇ ਚੁੱਕ ਲੈਣੀ ਆਪਾਂ, ਤਾਂ ਆਪਾਂ ਮਤਲਬ ਕਿ ਉਹ ਰੱਖ ਲੈਣੀ ਆ, ਆਜ਼ਾਦ ਚੋਣ ਲੜਾਂਗੇ। ਤਾਂ ਦੂਸਰੇ ਪਾਸੇ ਚਾਚਾ ਭਤੀਜਾ ਦੀ ਜਿਹੜੀ ਨਾਮਜ਼ਦਗੀ ਰੱਦ ਹੋ ਗਈ ਹੈ। ਰਾਜਨ ਗਿੱਲ ਨੂੰ ਜਦੋਂ ਪੁੱਛਿਆ ਗਿਆ ਕਿ ਪ੍ਰਚਾਰ ਕਰੋਗੇ, ਕਹਿੰਦੇ ਅਸੀਂ ਪ੍ਰਚਾਰ ਕੀ ਕਰਨਾ, ਜਿੱਤ ਕੇ ਵਿਖਾ ਦੇ। ਤੇ ਜਿਸ ਤਰ੍ਹਾਂ ਬਹੁਤ ਔਖਾ ਹੈ, ਇੱਕ ਮੈਂਬਰ ਪਾਰਲੀਮੈਂਟ ਉਸ ਏਰੀਏ ਦੇ ਵਿੱਚ ਉਹ ਤੁਹਾਡੇ ਬਰਖਲਾਫ ਹੋ ਗਏ। ਉੱਥੇ ਤੇ ਹਾਲ ਇਹ ਬਣਿਆ ਪਿਆ ਹੈ, ਗੁਰਜੀਤ ਰਾਣਾ ਗੁਰਜੀਤ ਜਿਨ੍ਹਾਂ ਨੂੰ ਕਹਿੰਦੇ ਨੇ, ਉਹ ਸਿੱਧੂ ਨੂੰ ਵੰਗਾਰ ਰਹੇ ਆ ਕਿ ਆਜਾ ਨਵਤੇਜ ਚੀਮਾ ਜਿਤਾ ਲਾ ਆਪਦਾ, ਤੂੰ ਤੇ ਕਹਿੰਦਾ ਸੀ ਨਾ ਕਿ ਵਜ਼ੀਰ ਬਣਾਵਾਂਗਾ, ਤੇ ਵਜ਼ੀਰ ਬਣਾਉਣ ਵਾਸਤੇ ਜਿਤਾਣਾ ਪੈਣਾ ਹੀ, ਤੇ ਆਜਾ ਜਿਤਾ ਕੇ ਦਿਖਾ। ਪੱਟ ਤੇ ਥਾਪੀਆਂ ਤੇ ਹੱਥਾਂ ਵੱਟ ਦੇ ਕੇ ਕਹਿ ਰਹੇ ਨੇ ਕਿ ਆ ਜਾਓ ਮੈਦਾਨ ਦੇ ਵਿੱਚ ਆ ਜਾਓ। ਆਹ ਸੂਰਤ ਹਾਲ ਹੈ ਜਨਾਬ। ਅੱਛਾ ਅੱਗੇ ਚਲੀਏ, ਕੁਛ ਨਾਮ ਹੋਰ ਵੀ ਰਹਿ ਗਏ ਨੇ, ਬੜੀ ਲੰਬੀ ਚੌੜੀ ਸੂਚੀ ਬਣ ਜਾਂਦੀ ਹੈ। ਸੰਤੋਖ ਸਿੰਘ, ਇਹ ਸਨ ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ। ਇਹ ਤੇ ਮੈਨੂੰ ਪੱਕਾ ਜੇ, ਇਹ ਤੇ ਮੈਂ ਕਨਫਰਮ ਆ ਕਿ ਇਥੋਂ ਕੈਪਟਨ ਵਾਲੀ ਪਾਰਟੀ ਦਾ ਪਤਾ ਕੱਟਿਆ ਗਿਆ ਖਡੂਰ ਸਾਹਿਬ ਤੋਂ, ਕਿਉਂਕਿ ਇੱਕੋ ਇੱਕ ਸਨ। ਇਹ ਸੰਤੋਖ ਸਿੰਘ, ਦੇਖੋ ਨਾਮ ਦੇ ਵਿੱਚ ਹੀਰਾਫੇਰੀ ਹੈ, ਮੈਂ ਜਾਣਦਾ ਇਸ ਬੰਦੇ ਨੂੰ। ਇਹ ਆ ਸੰਤੋਖ ਗਿੱਲ, ਐਕਚੁਅਲ ਦੇ ਵਿੱਚ ਇਹ ਸੰਤੋਖ ਗਿੱਲ ਹੈ। ਸ਼ਹਿਨਾਜ਼ ਗਿੱਲ ਤੁਸੀਂ ਦੇਖੀ ਹੋਣੀ, ਉਹ ਕੁੜੀ ਜਾਂਦੀ ਹੈ ਜਿਹੜੀ ਬਿਗ ਬੌਸ ਨੂੰ ਆਉਂਦੇ ਨੇ, ਬਿਗ ਬੌਸ ਦੇ ਵਿੱਚ। ਅੱਛਾ, ਇਹ ਉਹਦਾ ਫਾਦਰ ਆ। ਇਹਨੇ ਥੋੜਾ ਸਮਾਂ ਪਹਿਲਾਂ ਭਾਜਪਾ ਜੁਆਇਨ ਕੀਤੀ ਸੀ ਤੇ ਫਿਰ ਇੱਕ ਨਟੰਕੀ ਜੀ ਵੀ ਕੀਤੀ ਕਿ ਮੇਰੇ ਤੇ ਹਮਲਾ ਹੋ ਗਿਆ। ਸੰਤੋਖ ਗਿੱਲ ਜੰਡਿਆਲੇ ਦਾ, ਜਿੰਨੀ ਕੋਈ ਮੈਨੂੰ ਇਹਦੀ ਇਨਫੋਰਮੇਸ਼ਨ ਆ, ਇਹ ਜੰਡਿਆਲੇ ਦਾ ਆ। ਔਰ
7-8 ਪਰਚੇ ਚੱਲਦੇ ਸੀ ਇਹਦੇ ਤੇ, 8 ਕੇਸ ਚੱਲਦੇ ਨੇ ਇਹਦੇ ਤੇ। ਸੰਤੋਖ ਨੂੰ ਇੱਥੇ ਖਿਲਾਰ ਦਿੱਤਾ ਸੰਤੋਖ ਸਿੰਘ ਦੇ ਨਾਮ ਤੇ ਬੰਦਾ ਜਿਹਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ, ਪਾਰਟੀ ਦੇ ਦਿੱਤੀ ਪੰਜਾਬ ਲੋਕ ਕਾਂਗਰਸ ਦੀ। ਦੇਖੋ ਮਖੌਟੇ ਕਿੱਦਾਂ ਇਸਤੇਮਾਲ ਕੀਤੇ ਜਾਂਦੇ ਆ, ਇਹਨਾਂ ਦਾ ਤਾਂ ਪਤਾ ਬਿਲਕੁਲ ਸਾਫ਼ ਹੋ ਗਿਆ ਮੈਨੂੰ ਪਤਾ, ਕਿਉਂਕਿ ਸੰਤੋਖ ਗਿੱਲ ਇਕੱਲਾ ਹੀ ਸੀ ਇੱਥੋਂ। ਖੈਰ ਦਲਵੀਰ ਸਿੰਘ ਰਿਪਬਲਿਕਨ ਪਾਰਟੀ ਆਫ ਇੰਡੀਆ, ਇਹ ਪਾਰਟੀਆਂ ਆਪਾਂ ਘੱਟ ਸੁਣੀਆਂ ਹੋਣਗੀਆਂ, ਤਾਂ ਇਹਨਾਂ ਦੇ ਕੈਂਡੀਡੇਟ ਦੇ ਵੀ ਕਹਿ ਲਓ ਕਿ ਪਰਚੇ ਰੱਦ। ਕਮਲਜੀਤ ਸਿੰਘ ਆਜ਼ਾਦ ਕੈਂਡੀਡੇਟ ਸਨ। ਤਾਂ ਕੁੱਲ ਮਿਲਾ ਕੇ ਵੀ ਇੱਕ ਰਿਕਾਰਡ ਬਣ ਗਿਆ ਕਿ 8 ਉਮੀਦਵਾਰਾਂ ਦੇ ਇੱਕ ਛੋਟੇ ਜਿਹੇ ਹਲਕੇ ਦੇ ਵਿੱਚੋਂ ਹੀ, ਛੋਟਾ ਜਿਹਾ ਤਾਂ ਨਹੀਂ, ਚਲੋ ਹਲਕਾ ਠੀਕ ਠਾਕ ਆ, ਪਰ ਫਿਰ ਵੀ ਇੱਕ ਆਮ ਹਲਕੇ ਦੇ ਵਿੱਚੋਂ 8 ਬੰਦਿਆਂ ਦੀ ਕੈਂਡੀਡੇਟੀ ਕਹਿ ਲਓ, ਉਮੀਦਵਾਰੀ ਕਹਿ ਲਓ, ਉਹ ਜਾਂਦੀ ਲੱਗੀ ਆ ਪਰਚਾ ਰੱਦ ਹੋਣ ਕਰਕੇ। ਇਹ ਗੱਲ ਆਮ ਨਹੀਂ ਗਾ। ਇਹਨਾਂ ਦੀ ਹੋਰ ਵੀ ਮੈਨੂੰ ਲੱਗਦਾ ਏਦਾਂ ਦੀਆਂ ਬਗਾਵਤਾਂ ਤੇ ਹੋਰ ਕਈ ਥਾਵਾਂ ਦੇ ਉੱਤੇ ਹੋਣਾ ਆ। ਦੇਖੋ ਇਹਨਾਂ ਦਾ ਬਣਦਾ ਕੀ ਆ, ਹਾਲਾਤ ਇਹਨਾਂ ਦੇ ਕੋਈ ਬਹੁਤੇ ਚੰਗੇ ਨਹੀਂ ਲੱਗਦੇ। ਸਟਾਰ ਪ੍ਰਚਾਰਕਾਂ 'ਚੋਂ ਸਿੱਧੂ ਗਾਇਬ ਤੇ ਪਾਰਟੀਆਂ ਦੇ ਇੱਕ ਥਾਂ ਦੇ ਉੱਤੇ ਇਹਨਾਂ ਦੇ ਆਪਸ ਦੇ ਵਿੱਚ ਸਿੰਗ ਫਸੇ ਆ।